ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 21 ਜਨਵਰੀ ਦਾ ਦਿਨ 1956 ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ। ਪੰਜਾਬੀ ਸੂਬਾ ਲਹਿਰ ਨੂੰ ਦਬਾਉਣ ਵਾਸਤੇ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ DC ਰਾਹੀਂ 6 ਅਪ੍ਰੈਲ 1955 ਦੇ ਦਿਨ ਸ਼ਹਿਰ 'ਚ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ 'ਤੇ ਪਾਬੰਦੀ ਲਾ ਦਿੱਤੀ। ਇਸ ਦੇ 10 ਮਈ ਨੂੰ ਅਕਾਲੀਆਂ ਨੇ ਮੋਰਚਾ ਲਾ ਦਿੱਤਾ। ਮੋਰਚੇ 'ਚ 12,000 ਤੋਂ ਵੱਧ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 138 ਚੋਂ 113 ਮੈਂਬਰ ਜੇਲ੍ਹ 'ਚ ਸਨ। 4 ਜੁਲਾਈ 1955 ਦੇ ਦਿਨ ਮੁੱਖ ਮੰਤਰੀ ਸੱਚਰ ਨੇ ਦਰਬਾਰ ਸਾਹਿਬ 'ਚ ਪੁਲਿਸ ਵੀ ਭੇਜੀ, ਜਿਸ ਦੀ ਹਰ ਸਿੱਖ ਨੇ ਨਿੰਦਾ ਕੀਤੀ। ਇਸ ਦੇ 10 ਅਕਤੂਬਰ 1955 ਦੇ ਦਿਨ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਮੰਜੀ ਸਾਹਿਬ ਪੇਸ਼ ਹੋ ਕੇ 4 ਜੁਲਾਈ ਨੂੰ ਦਰਬਾਰ ਸਾਹਿਬ ਤੇ ਪੁਲਿਸ ਦੇ ਹਮਲੇ ਦੀ ਮੁਆਫੀ ਮੰਗੀ। ਇਸ ਕਰਕੇ ਉਸ ਦੀ ਚੀਫ ਮਿਨਿਸਟਰੀ ਉਸ ਕੋਲੋਂ ਖੁੱਸ ਗਈ। ਭੀਮ ਸੈਨ ਸੱਚਰ ਨੇ 14 ਜਨਵਰੀ 1956 ਦੇ ਦਿਨ ਅਸਤੀਫਾ ਦੇ ਦਿੱਤਾ। 21 ਜਨਵਰੀ 1956 ਨੂੰ ਪ੍ਰਤਾਪ ਸਿੰਘ ਕੈਰੋਂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਗਿਆ। 1992 ਹਰਪਿੰਦਰ ਸਿੰਘ ਗੋਲਡੀ ਦੀ ਭੈਣ ਬੀਬੀ ਅਮਨਦੀਪ ਕੌਰ ਦਾ ਰੇਪ ਤੇ ਕਤਲ। ਬੀਬੀ ਅਮਨਦੀਪ ਕੌਰ ਖਾਲਿਸਤਾਨ ਕਮਾਂਡੋ ਫੋਰਸ ਦੇ ਇੱਕ ਜਰਨੈਲ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਸੀ। ਅਕਤੂਬਰ 1991 'ਚ ਉਸ ਦਾ ਵਿਆਹ ਸੁਰਜੀਤ ਸਿੰਘ, ਜੋ ਪਿੱਛੋਂ ਜੱਸੋਵਾਲ ਲੁਧਿਆਣੇ ਦੀ ਸੀ ਤੇ ਮਿਸੀਸਾਗਾ ਕੈਨੇਡਾ 'ਚ ਰਹਿੰਦਾ ਸੀ, ਨਾਲ ਹੋਇਆ ਸੀ। ਜਦ 24 ਅਕਤੂਬਰ 1991 ਦੇ ਦਿਨ ਉਹ ਆਪਣਾ ਵਿਆਹ ਰਜਿਸਟਰ ਕਰਵਾਉਣ ਵਾਸਤੇ ਰਾਮਪੁਰਾ ਫੂਲ ਦੇ ਤਹਿਸੀਲਦਾਰ ਕੋਲ ਗਏ ਤਾਂ ਪੁਲਿਸ ਨੇ ਉਹਨਾਂ ਦੋਹਾਂ ਪਤੀ ਪਤਨੀ ਨੂੰ ਤੇ ਅਮਨਦੀਪ ਕੌਰ ਦੇ ਬਾਪ ਜਸਵੰਤ ਸਿੰਘ ਨੂੰ ਚੁੱਕ ਲਿਆ ਤੇ ਫੂਲ ਥਾਣੇ ਲੈ ਗਏ। ਥਾਣੇ ਪਹੁੰਚਦੇ ਹੀ ਪੁਲਿਸ ਵਾਲੇ ਨੇ ਦੋਹਾਂ ਮਰਦਾਂ ਨੂੰ ਨੰਗਾ ਕਰਨ ਦਾ ਹੁਕਮ ਦਿੱਤਾ। ਇਸ ਮਗਰੋਂ ਹਰਕਿਸ਼ਨ ਕਾਲੋਂ ਨੇ ਆਪਣੀ ਜੇਬ 'ਚੋਂ ਆਪਣੇ ਪੁੱਤਰ ਦੀ ਫੋਟੋ ਕੱਢੀ ਤੇ ਕਿਹਾ ਕਿ ਲਓ ਹੁਣ ਮੈਂ ਆਪਣੇ ਪੁੱਤਰ ਦੇ ਮਾਰੇ ਜਾਣ ਦਾ ਬਦਲਾ ਲੈਣ ਲੱਗਾ। ਉਸਨੇ ਦੋਹਾਂ ਨੂੰ ਲਾਠੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਅਮਨਦੀਪ ਕੌਰ ਦੇ ਸਾਰੇ ਗਹਿਣੇ ਲੁਹਾ ਲਏ ਗਏ ਤੇ ਸਾਰਿਆਂ ਦੀਆਂ ਜੇਬਾਂ ਵੀ ਖਾਲੀ ਕਰਵਾ ਲਈਆਂ ਗਈਆਂ। ਫਿਰ ਉਹਨਾਂ ਦੀਆਂ ਅੱਖਾਂ ਬੰਨ੍ਹ ਕੇ ਬਿਠਾ ਦਿੱਤਾ ਗਿਆ ਤੇ SSP ਨੇ ਅਮਨਦੀਪ ਕੌਰ ਦੀ ਛੋਟੀ ਭੈਣ ਤੇ ਮਾਂ ਨੂੰ ਵੀ ਚੁੱਕ ਲਿਆਂਦਾ ਤੇ ਉਹਨਾਂ ਦੇ ਘਰ ਨੂੰ ਅੱਗ ਲਾ ਦੇਣ ਵਾਸਤੇ ਕਿਹਾ। ਪੁਲਿਸ ਅਮਨਦੀਪ ਦੀ ਮਾਂ ਨੂੰ ਲੈ ਆਈ ਤੇ ਉਸਦੇ ਘਰ ਦਾ ਸਾਰਾ ਕੀਮਤੀ ਸਮਾਨ ਵੀ ਚੁੱਕ ਲਿਆਂਦਾ। ਇਸ ਮਗਰੋਂ ਦੋਹਾਂ ਮਰਦਾਂ ਨੂੰ ਲੌਕਅਪ ਵਿੱਚ ਬੰਦ ਕਰ ਦਿੱਤਾ ਗਿਆ ਤੇ ਅਮਨਦੀਪ ਕੌਰ ਦਾ ਰੇਪ ਕੀਤਾ ਗਿਆ। 27 ਅਕਤੂਬਰ ਨੂੰ ਉਹਨਾਂ ਨੂੰ ਸਰਦੂਲਗੜ੍ਹ ਥਾਣੇ ਲਿਜਾਇਆ ਗਿਆ। ਇਸ ਮਗਰ ਉਹਨਾਂ ਨੂੰ ਫਿਰ ਰਾਮਪੁਰਾ ਫੂਲ ਥਾਣੇ ਲਿਜਾਇਆ ਗਿਆ। ਉਹਨਾਂ ਨੂੰ 12 ਦਿਨ ਨਾਜਾਇਜ਼ ਹਿਰਾਸਤ 'ਚ ਰੱਖਿਆ ਗਿਆ। 30 ਅਕਤੂਬਰ ਨੂੰ ਮੋਟੀ ਰਕਮ ਲੈ ਕੇ ਅਮਨਦੀਪ ਕੌਰ ਦੇ ਪਤੀ ਨੂੰ ਰਿਹਾ ਕਰਕੇ ਕੈਨੇਡਾ ਭੱਜਣ ਵਾਸਤੇ ਕਿਹਾ ਗਿਆ ਤੇ ਨਾਲ ਹੀ ਹੁਕਮ ਦਿੱਤਾ ਗਿਆ ਕਿ ਹੁਣ ਉਹ ਅਮਨਦੀਪ ਕੌਰ ਨਾਲ ਆਪਣਾ ਵਿਆਹ ਖਤਮ ਹੀ ਸਮਝੇ। ਇਸ ਮਗਰੋਂ ਉਹਨਾਂ ਤਿੰਨਾਂ ਅਮਨਦੀਪ, ਉਸ ਦੇ ਮਾਂ-ਬਾਪ ਨੂੰ ਬੋਹਾ ਥਾਣੇ ਰੱਖਿਆ ਗਿਆ, ਜਿੱਥੇ ਅਮਨਦੀਪ ਕੌਰ ਤੇ ਉਸ ਦੀ ਮਾਂ ਨਾਲ ਬਹੁਤ ਵਾਰ ਰੇਪ ਕੀਤਾ ਗਿਆ। ਅਖੀਰ 30 ਨਵੰਬਰ ਨੂੰ ਸਵਾ ਮਹੀਨੇ ਪਿੱਛੋਂ ਉਹਨਾਂ ਤੇ ਇੱਕ ਝੂਠਾ ਕੇਸ ਦਰਜ ਕਰਕੇ ਚਾਰਜ ਕਰ ਦਿੱਤਾ ਗਿਆ, ਜਿਸ ਮਗਰੋਂ ਅਮਨਦੀਪ ਕੌਰ ਤੇ ਉਸ ਦੇ ਮਾਪਿਆਂ ਦੀ ਜ਼ਮਾਨਤ ਹੋ ਗਈ। 21 ਜਨਵਰੀ 1992 ਦੇ ਦਿਨ ਪੁਲਿਸ ਨੇ ਉਸ ਨੂੰ ਤੇ ਉਸ ਦੇ ਬਾਪ ਨੂੰ ਕਿਹਾ ਕਿ ਉਹ ਘਰ ਚਲੀ ਜਾਵੇ, ਉਸ ਨੂੰ ਕੁਝ ਨਹੀਂ ਕਿਹਾ ਜਾਵੇਗਾ। ਉਸਨੇ ਪੁਲਿਸ ਤੇ ਇਤਬਾਰ ਕਰ ਲਿਆ ਤੇ ਘਰ ਚਲੀ ਗਈ, ਪਰ ਉਸ ਦਾ ਬਾਪ ਘਰ ਨਾ ਗਿਆ। ਉਸੇ ਸ਼ਾਮ 7:30 ਵਜੇ ਪੁਲਿਸੀਆਂ ਨੇ ਉਹਨਾਂ ਦੇ ਘਰ ਜਾ ਕੇ ਅਮਨਦੀਪ ਕੌਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਜੇ ਉਸ ਦਾ ਬਾਪ ਵੀ ਉੱਥੇ ਹੁੰਦਾ ਤਾਂ ਉਸ ਨੂੰ ਵੀ ਮਾਰ ਦਿੱਤਾ ਜਾਣਾ ਸੀ। ਮਗਰੋਂ 25 ਜੂਨ 1992 ਦੇ ਦਿਨ ਹਰਪਿੰਦਰ ਸਿੰਘ ਗੋਲਡੀ ਨੂੰ ਵੀ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 21 ਜਨਵਰੀ ਦਾ ਦਿਨ।